ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਉਹਨਾਂ ਨੇ ਜਿਹੜੀ ਡਾਕਾ ਦੀ ਇੰਪਲੀਮੈਂਟੇਸ਼ਨ ਆ ਬੜੀ ਲਿਮਿਟਡ ਜੀ, ਜਿਹੜੇ ਫਾਈਨਲ ਰੂਲ ਦੇ ਅੰਡਰ ਜਿਹੜੀ ਉਹ ਆਈ ਆ, ਉਸ ਨੂੰ ਉਹਨਾਂ ਨੇ ਸ਼ੁਰੂ ਜਿਹੜਾ ਉਹ ਕੀਤਾ ਆ ਕਿ ਡਾਕਾ ਹੁਣ ਅੱਗੇ ਨਾਲੋਂ ਸੁੰਗੜ ਗਿਆ ਆ, ਹੋਰ ਛੋਟਾ ਹੋ ਗਿਆ ਇਹ ਕਹਿ ਸਕਦੇ ਕਿੱਦਾਂ ਆ, ਉਹਦਾ ਫਰਕ ਕੀ ਹੈ, ਇਹਦਾ ਮਤਲਬ ਲਿਮਿਟਡ ਇੰਪਲੀਮੈਂਟੇਸ਼ਨ ਦਾ? ਸੋ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਨਵੇਂ ਜੁੜੇ ਹੈ ਨਾ ਡਾਕਾ ਦਾ, ਜਿਹਨਾਂ ਨੂੰ ਨਹੀਂ ਪਤਾ, ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲ ਡਾਕਾ ਪ੍ਰੋਗਰਾਮ ਸੀਗਾ, ਜਿਹਦੇ ਥੱਲੇ ਕਿ ਓਬਾਮਾ ਹੋਣਾ ਨੇ ਪਾਲਿਸੀ ਮੈਮੋਰੈਂਡਮ ਇੱਕ ਪਾਸ ਕੀਤਾ ਸੀਗਾ ਕਿ ਜਿਹੜੇ ਲੋਕੀ ਛੋਟੇ ਹੁੰਦੇ ਐਜ਼ ਅ ਚਾਈਲਡ ਇੱਥੇ ਆਏ ਆ, ਉਹਨਾਂ ਨੇ ਆਪਣੀ ਡੇਟਸ ਰੱਖੀਆਂ ਸੀ ਕੱਟ ਆਫ ਕਿ ਇੰਨੀ ਤਰੀਕ ਤੋਂ ਪਹਿਲਾਂ ਆਏ ਆ, ਤੇ ਉਹਨਾਂ ਨੂੰ ਉਹ ਵਰਕ ਪਰਮਿਟ ਦੇ ਦਿੰਦੇ ਸੀ ਕਿ ਇਹਨਾਂ ਨੂੰ ਡੀਪੋਰਟੇਸ਼ਨ ਨਹੀਂ ਕਰਨੀ। ਕਿ ਡੈਫਰਡ ਐਕਸ਼ਨ ਦਾ ਮਤਲਬ ਹੈਗਾ ਕਿ ਇਹਨਾਂ ਤੇ ਡੀਪੋਰਟੇਸ਼ਨ ਨੂੰ ਡੈਫਰ ਕਰੋ, ਪੋਸਟਪੋਨ ਕਰੋ, ਇਹਨਾਂ ਨੂੰ ਡੀਪੋਰਟੇਸ਼ਨ ਨਹੀਂ ਇਹਨਾਂ ਦੀ ਅਜੇ ਕਰਨੀ, ਵਰਕ ਪਰਮਿਟ ਦਿੰਦੇ ਸੀਗੇ। ਠੀਕ ਹੈ। ਸੋ ਉਹਦਾ ਕਾਫੀ 8 ਲੱਖ ਤੋਂ ਵੱਧ ਲੋਕਾਂ ਨੇ ਫਾਇਦਾ ਚੱਕਿਆ, ਤੇ ਰਿਪਬਲਿਕਨ ਜਿਹੜੀ ਪਾਰਟੀ ਸੀਗੀ ਉਹਨੂੰ ਕਾਫੀ ਪ੍ਰੋਬਲਮ ਹੋਈ ਉਤੋਂ, ਕਈ ਵਾਰੀ ਉਹਨਾਂ ਨੇ ਉਹਨੂੰ ਕੈਂਸਲ ਕਰਨ ਦੀ ਕੋਸ਼ਿਸ਼ ਕੀਤੀ। ਟਰੰਪ ਨੇ ਸੁਪਰੀਮ ਕੋਰਟ ਦੇ ਵੀ ਰਾਊਂਡ ਲਾ ਕੇ ਆਇਆ, ਜਿਹੜਾ ਸਾਰਾ ਪ੍ਰੋਗਰਾਮ ਸੀਗਾ ਵਾਪਸ ਗਿਆ ਬੈਕ ਐਂਡ ਫੋਰਥ, ਫਿਰ ਦੁਬਾਰਾ ਹੁਣ ਟੈਕਸਸ ਨੇ 5th ਸਰਕਿਟ ਨੇ ਕਦੀ ਇੱਧਰੋਂ ਇੰਜੰਕਸ਼ਨ ਕਦੀ ਉੱਧਰੋਂ ਇੰਜੰਕਸ਼ਨ। ਸੋ ਕੀ ਸੀਗਾ ਕਿ ਜਿਹੜੀ ਇਮੇਜ ਮੁਰੇ ਆਈ ਹੈ ਕਿ ਜਿਹੜੇ ਡੈਮੋਕ੍ਰੈਟਸ ਆ ਉਹ ਇਹ ਪ੍ਰੋਗਰਾਮ ਨੂੰ ਚਾਹੁੰਦੇ ਆ ਕਿ ਜਿਹੜੇ ਉਹਨਾਂ ਨੂੰ ਡੈਮੋਕ੍ਰੈਟਸ ਨੂੰ ਇਮੀਗ੍ਰੈਂਟਸ ਨੂੰ ਇੱਦਾਂ ਦੇ ਬੈਨੀਫਿਟ ਗ੍ਰਾਂਟ ਕਰਕੇ ਫਾਇਦਾ ਉਹਨਾਂ ਦੀ ਪਾਰਟੀ ਦਾ ਨੂੰ ਕਿਸੇ ਨਾ ਕਿਸੇ ਕਿਸਮ ਨਾਲ ਵਾਧਾ ਹੁੰਦਾ, ਤੇ ਜਿਹੜੇ ਰਿਪਬਲਿਕਨ ਆ ਉਹਨਾਂ ਦਾ ਜਿਹੜਾ ਬੇਸ ਆ ਉਹਨਾਂ ਨੂੰ ਇਮੀਗ੍ਰੇਸ਼ਨ ਨੂੰ ਰੋਕ ਕੇ ਵਾਧਾ ਹੁੰਦਾ। ਸੋ ਇਹ ਜਿਹੜੀ ਡਾਕਾ ਦੀ ਫਾਈਟ ਸੀਗੀ, ਕਿਉਂਕਿ ਇਹ ਬੱਚਿਆਂ ਦੇ ਰਿਲੇਟਡ ਗੱਲ ਸੀਗੀ, ਕਾਫੀ ਸੈਂਟਰ ਦੇ ਵਿੱਚ ਆ ਗਈ ਕਿ ਡੈਮੋਕ੍ਰੈਟਸ ਨੇ ਜਵਾਕ ਖੜੇ ਕਰਨੇ ਸ਼ੁਰੂ ਕਰਤੇ ਸਟੇਜਾਂ ਦੇ ਉੱਤੇ ਲਿਆ ਕੇ ਕਿ ਇਹ ਡਾਕਟਰ ਬਣ ਗਿਆ, ਇਹ ਵਕੀਲ ਬਣ ਗਿਆ, ਇਹ ਸਾਇੰਟਿਸਟ ਬਣ ਗਿਆ, ਇਹਨਾਂ ਨੂੰ ਡਿਪੋਰਟ ਨਾ ਕਰੋ, ਇਹਨਾਂ ਦੀ ਇਹੀ ਕੰਟਰੀ ਆ, ਇਹ 1 ਸਾਲ ਦੇ 2 ਸਾਲ ਦੇ ਆ ਗਏ ਸੀਗੇ। ਤੇ ਸੇਮ ਥਿੰਗ ਜਿਹੜਾ ਹੁਣ ਉਹਨਾਂ ਨੂੰ ਆਪਣੀ ਵੋਟ ਬੈਂਕ ਪੋਲਿਟਿਕਸ ਆ, ਉਹ ਸੇਮ ਥਿੰਗ ਜਿਹੜੇ ਰਿਪਬਲਿਕਨ ਆ ਉਹਨਾਂ ਨੇ ਆਪਣਾ ਨੈਰੇਟਿਵ ਕਿ ਨਹੀਂ ਇਹ ਗਲਤ ਗੱਲ ਆ, ਇਹਨਾਂ ਨੇ ਲਾਅ ਵਾਇਲੇਟ ਕੀਤਾ, ਇੱਦਾਂ ਨਹੀਂ ਕਰਨਾ ਚਾਹੀਦਾ। ਸੋ ਹੁਣ ਕੀ ਸੀਗਾ ਕਿ ਕਾਫੀ ਜ਼ਿਆਦਾ ਇਹਦਾ ਜਿਹੜੀ ਲਿਟੀਗੇਸ਼ਨ ਸੀ ਚੱਲੀ ਜਾ ਰਹੀ ਸੀਗੀ ਇੰਨੇ ਸਾਲਾਂ ਤੋਂ, ਕੋਈ ਅੰਤ ਨਹੀਂ ਕਦੀ, ਮਤਲਬ ਕਿ ਦੋਨੋਂ ਪਾਰਟੀਆਂ ਕੋਈ ਵੀ ਆਪਣੀ ਪੋਜੀਸ਼ਨ ਛੱਡਣ ਨੂੰ ਤਿਆਰ ਨਹੀਂ ਸੀਗਾ। ਸੋ ਅਕਤੂਬਰ 31 2022 ਨੂੰ ਇਹਨਾਂ ਨੇ ਜਿਹੜਾ ਡਾਕਾ ਦਾ ਸੀਗਾ ਫਾਈਨਲੀ ਜਿਹੜਾ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਰੂਲ ਇੰਪਲੀਮੈਂਟ ਕਰਤਾ। ਹੁਣ ਫਰਕ ਕੀ ਹੁੰਦਾ ਕਿ ਜਿਹੜਾ ਪਾਲਿਸੀ ਮੈਮੋਰੈਂਡਮ ਹੁੰਦਾ ਉਹ ਵਾਪਸ ਲਿਆ ਜਾ ਸਕਦਾ, ਜਿਹੜਾ ਰੂਲ ਆ ਉਹ ਥੋੜਾ ਜਿਹਾ ਜ਼ਿਆਦਾ ਪ੍ਰੋਸੀਜਰ ਨਾਲ ਕਮੈਂਟ ਰੂਲ ਮੇਕਿੰਗ ਪੀਰੀਅਡ ਨਾਲ ਚੱਲਦਾ, ਥੋੜਾ ਜਿਹਾ ਤੋੜਨਾ ਮੁਸ਼ਕਿਲ ਆ। ਤੇ ਉਸ ਤੋਂ ਵੀ ਵਧੀਆ ਜੇ ਚੀਜ਼ ਕਰਨੀ ਆ ਤਾਂ ਜਿਹੜੀ ਕਾਂਗਰਸ ਆ ਉਹ ਸਾਰੀ ਰਲ ਕੇ ਯੂਨਾਨੀਮਸਲੀ ਜੇ ਪਾਸ ਕਰ ਦੇਵੇ ਕਿ ਰੈਗੂਲੇਸ਼ਨ ਹੀ ਬਣਾ ਦੇਵੇ, ਉਹਨੂੰ ਤੋੜਨਾ ਆਲਮੋਸਟ ਇੰਪੋਸੀਬਲ ਹੋ ਜਾਂਦਾ ਅਨਲੈਸ ਉਹ ਕਨਸਟੀਟਿਊਸ਼ਨਲ ਵਾਇਲੇਸ਼ਨ ਆ ਜਾਂ ਕੁਛ। ਸੋ ਹੁਣ ਇਸ ਵੇਲੇ ਪਹਿਲਾਂ ਪਾਲਿਸੀ ਮੈਮੋਰੈਂਡਮ ਸੀਗਾ, ਉੱਤੇ ਬਹਿਸ ਚੱਲ ਰਹੀ ਸੀਗੀ। ਪਾਲਿਸੀ ਮੈਮੋਰੈਂਡਮ ਕਿਉਂ ਸੀਗਾ? ਕਿਉਂਕਿ ਪਾਲਿਸੀ ਮੈਮੋ ਜਿਹੜੇ ਪਾਸ ਕਰਨੇ ਸੌਖੇ ਹੁੰਦੇ ਆ ਕਿਸੇ ਵੀ ਸਰਕਾਰ ਲਈ। ਸੋ ਜਦੋਂ ਓਬਾਮਾ ਹੁਣੀ ਆਏ ਉਹਨਾਂ ਨੇ ਪਾਲਿਸੀ ਮੈਮੋ ਕਰਤਾ, ਪਰ ਹੁਣ ਪਾਲਿਸੀ ਮੈਮੋ ਫਿਰ ਚੈਲੰਜ ਹੁੰਦੇ ਰਹੇ। ਤੇ ਹੁਣ ਇਹਨਾਂ ਨੇ ਜਿਹੜੀ ਬਾਈਡਨ ਸਰਕਾਰ ਆਈ ਆ, ਫਿਰ ਇਹਨਾਂ ਨੂੰ ਜਦੋਂ ਆਪਣਾ ਕੰਟਰੋਲ ਮਿਲਿਆ ਤੇ ਇਹਨਾਂ ਨੇ ਕੀ ਕੀਤਾ ਕਿ ਇਹ ਕਹਿੰਦੇ ਕਿ ਹੁਣ ਇਹਨੂੰ ਥੋੜਾ ਜਿਹਾ ਆਪਾਂ ਪ੍ਰੀਜ਼ਰਵ ਕਰਨਾ, ਇਹਨੂੰ ਫੋਰਟੀਫਾਈ, ਮਤਲਬ ਕਿ ਇਹਨੂੰ ਹੋਰ ਥੋੜਾ ਜਿਹਾ ਪੱਕਾ ਕਰ ਦੇਣਾ ਕਿ ਇਹਨੂੰ ਚੈਲੰਜ ਕਰਨਾ ਥੋੜਾ ਜਿਹਾ ਮੁਸ਼ਕਿਲ ਹੋ ਜਾਵੇ ਕੋਰਟ ਦੇ ਵਿੱਚ। ਇਹ ਨਹੀਂ ਕਿ ਇਹ ਚੈਲੰਜ ਨਹੀਂ ਹੋ ਸਕਦਾ। ਸੋ ਪਹਿਲਾ ਜਿਹੜਾ ਪ੍ਰੋਗਰਾਮ ਸੀਗਾ ਓਬਾਮਾ ਹੋਣਾ ਦਾ ਉਹ 2012 ਅਗਸਤ 'ਚ ਆਇਆ ਸੀਗਾ, ਉਹਦੇ ਵਿੱਚ 8 ਲੱਖ ਲੋਕਾਂ ਨੂੰ ਫਾਇਦਾ ਮਿਲਿਆ। ਤੇ ਹੁਣ ਜਿਹੜਾ ਨਵਾਂ ਇਹਨਾਂ ਨੇ ਸੋ ਆਪਾਂ ਦੇਖਦੇ ਸੀਗੇ ਕਿ ਕਈ ਵਾਰੀ ਉਹ ਕਹਿੰਦੇ ਸੀ ਕਿ ਹੁਣ ਐਪਲੀਕੇਸ਼ਨਾਂ ਖੁੱਲ੍ਹ ਗਈਆਂ, ਹੁਣ ਕੋਰਟ ਦੀ ਇੰਜੰਕਸ਼ਨ ਆ ਗਈ, ਹੁਣ ਬੰਦ ਹੋ ਗਈਆਂ। ਸੋ ਬੈਕ ਐਂਡ ਫੋਰਥ ਬੜਾ ਚੱਲਦਾ ਸੀਗਾ ਕਿ ਕਈ ਲੋਕਾਂ ਨੂੰ ਫਾਇਦਾ ਨਹੀਂ ਹੁੰਦਾ ਸੀਗਾ। ਸੋ ਫਾਈਨਲ ਰੂਲ ਦੇ ਵਿੱਚ ਕੀ ਹੋਇਆ ਕਿ ਫਾਈਨਲ ਰੂਲ ਦਾ ਇਹਦਾ ਇਹ ਕਹਿ ਰਿਹਾ ਕਿ ਜਿਹੜੀ ਫਾਈਨਲ ਰੂਲ ਜਿਹੜਾ ਹੁਣ ਇਹਨਾਂ ਨੇ 2022 'ਚ ਪਾਸ ਕੀਤਾ, ਉਹ ਇਹ ਕਹਿੰਦਾ ਕਿ ਜਿਹੜੇ ਕੇਸ ਆਲਰੇਡੀ ਅਪਰੂਵ ਹੋਏ ਆ ਡਾਕਾ ਦੇ ਪਹਿਲਾਂ, ਉਹਨਾਂ ਦੇ ਜਿਹੜੇ ਵਰਕ ਪਰਮਿਟ ਆ ਜਾਂ ਟਰੈਵਲ ਆਥੋਰਾਈਜੇਸ਼ਨ ਆ ਉਹ ਆਪਾਂ ਐਕਸੈਪਟ ਕਰਾਂਗੇ ਤੇ ਅਪਰੂਵ ਕਰ ਸਕਦੇ ਹਾਂ ਜਦ ਭਾਵੇਂ ਜਿਹੜੀ ਲਿਟੀਗੇਸ਼ਨ ਉਹ ਚੱਲ ਰਹੀ ਹੈ ਜੀ। ਤੇ ਨਵੀਆਂ ਜਿਹੜੀਆਂ ਰਿਕੁਐਸਟ ਆ ਬ੍ਰੈਂਡ ਨਿਊ ਜਿਹਨਾਂ ਨੇ ਕਦੀ ਕੁਛ ਨਹੀਂ ਕੀਤਾ ਫਾਈਲ, ਉਹਨਾਂ ਦੀਆਂ ਉਹ ਰਿਕੁਐਸਟ ਅਜੇ ਨਹੀਂ ਲੈ ਸਕਦੇ। ਐਪਲੀਕੇਸ਼ਨ ਐਕਸੈਪਟ ਕਰ ਸਕਦੇ ਆ ਪਰ ਅਪਰੂਵ ਨਹੀਂ ਕਰ ਸਕਦੇ। ਸੋ ਡਾਕਾ ਦਾ ਇਹ ਬੈਕ ਐਂਡ ਫੋਰਥ ਜਿਹੜਾ ਇਹ ਚੱਲਦਾ ਆ ਰਿਹਾ ਸੀਗਾ, ਉਹ ਕਹਿੰਦੇ ਕਿ ਨਾਲ ਹੀ ਆਪਾਂ ਕਾਂਗਰਸ ਨੂੰ ਰਿਕੁਐਸਟ ਕਰਦੇ ਹਾਂ ਕਿ ਉਹਨਾਂ ਨੂੰ ਹੁਣ ਇੰਟਰਵੀਨ ਕਰਨਾ ਚਾਹੀਦਾ ਤੇ ਇਹ ਡਾਕਾ ਵਾਲਾ ਜਿਹੜਾ ਪ੍ਰੋਗਰਾਮ ਹੈ ਇਹ ਘੱਟੋ ਘੱਟ ਗ੍ਰਾਂਟ ਕਰਨਾ ਚਾਹੀਦਾ। ਪਰ ਇੱਦਾਂ ਹੋਣਾ ਨਹੀਂ ਕਿਉਂਕਿ ਸਾਨੂੰ ਪਤਾ ਹੀ ਹੈ ਕਿ ਪੋਲੀਟਿਕਸ ਜਿਹੜੀ ਕਿੱਧਰਲੇ ਪਾਸੇ ਨੂੰ ਜਾ ਰਹੀ ਹੈ। ਜਿਹੜਾ ਇਹ ਫਾਈਨਲ ਰੂਲ ਆ ਇਹਦੇ ਵਿੱਚ ਹੁਣ ਜਿਹੜੀਆਂ ਚੇਂਜਸ ਉਹਨਾਂ ਨੇ ਮੇਨ ਇਹ ਕੀਤੀਆਂ ਕਿ ਜਿਹੜੇ ਕਰੰਟ ਡਾਕਾ ਦੇ ਰੈਸੀਪੈਂਟ ਸੀਗੇ, ਜਿਹਨਾਂ ਦਾ ਡਾਕਾ ਪਹਿਲਾਂ ਅਪਰੂਵ ਹੋਇਆ ਸੀਗਾ, ਉਹ ਆਪਣਾ ਡਾਕਾ ਐਕਸਟੈਂਡ ਕਰਾ ਸਕਦੇ ਆ, ਆਪਣੀ ਵਰਕ ਪਰਮਿਟ ਐਕਸਟੈਂਡ ਕਰਾ ਸਕਦੇ ਆ, ਆਪਣਾ ਟਰੈਵਲ ਡਾਕੂਮੈਂਟ ਐਕਸਟੈਂਡ ਕਰਾ ਸਕਦੇ ਆ। ਜਿਹੜੇ ਡਾਕਾ ਵਾਲੇ ਲੋਕ ਆ ਉਹ ਲੌਫੁਲ ਸਟੇਟਸ ਕੋਈ ਨਹੀਂ ਹੈਗਾ, ਉਹ ਕੋਈ ਗ੍ਰੀਨ ਕਾਰਡ ਨਹੀਂ ਆ, ਕੋਈ H1B ਵੀਜ਼ਾ ਨਹੀਂ ਆ, ਉਹ ਇੱਕ ਲੌਫੁਲੀ ਪ੍ਰੈਜ਼ੈਂਟ ਉਹਨੂੰ ਆਪਾਂ ਮੰਨਾਂਗੇ, ਉਹਨੂੰ ਆਪਾਂ ਲੌਫੁਲ ਸਟੇਟਸ ਨਹੀਂ ਮੰਨਾਂਗੇ। ਸੋ ਇਹ ਕਾਫੀ ਲੰਬੀ ਚੌੜੀ ਡਿਸਕਸ਼ਨ ਆ ਕਿ ਇਹਦਾ ਲੌਫੁਲ ਪ੍ਰੈਜ਼ੈਂਸ ਤੇ ਲੌਫੁਲ ਸਟੇਟਸ 'ਚ ਕੀ ਫਰਕ ਆ, ਇਹਦੇ ਗ੍ਰੀਨ ਕਾਰਡ ਦੇ ਨਾਲ ਸੰਬੰਧ ਹੁੰਦੇ ਆ। ਸੋ
ਉਹ ਤਾਂ ਕਾਫੀ ਲੰਬਾ ਟੌਪਿਕ ਹੋ ਜਾਣਾ, ਪਰ ਜੇ ਅੱਗੇ ਆਪਾਂ ਵਧੀਆ ਅੱਜ ਦੇ ਟੌਪਿਕ ਵੱਲ, ਤੇ ਉਹ ਕਹਿੰਦੇ ਕਿ ਨਵੀਆਂ ਫਾਈਲਿੰਗਸ ਨਹੀਂ ਤੁਸੀਂ ਕਰ ਸਕਦੇ। ਇੱਕ ਉਹਨਾਂ ਨੇ ਐਕਸੈਪਸ਼ਨ ਦਿੱਤੀ ਹੈ ਕਿ ਜਿਹੜੇ ਇਦਾਂ ਦੇ ਲੋਕੀ ਜਿਹੜੇ ਡਾਕਾ ਦੀ ਐਲੀਜੀਬਿਲਿਟੀ ਰਿਕੁਆਇਰਮੈਂਟ ਮੀਟ ਕਰਦੇ ਆ, ਪਰ ਉਹ ਯੂਐਸ ਦੀ ਨੈਸ਼ਨਲ ਸਿਕਿਉਰਿਟੀ ਨੂੰ ਤੁਸੀਂ ਲਾ ਲਓ ਕਿ ਆਰਮੀ, ਡਿਪਾਰਟਮੈਂਟ ਆਫ ਡਿਫੈਂਸ, ਇਦਾਂ ਦੇ ਜਿਹੜੇ ਲੈਵਲ ਤੇ ਲੋਕਾਂ ਨੇ ਨੌਕਰੀਆਂ ਜਿਹੜੀਆਂ ਨੇ ਲਈਆਂ, ਉਹ ਇਹ ਕਹਿੰਦੇ ਆ ਕਿ ਉਹਨਾਂ ਨੂੰ ਆਪਾਂ ਫੇਵਰੇਬਲ ਡਿਸਕ੍ਰਿਪਸ਼ਨ ਦੇਵਾਂਗੇ, ਉਹਨਾਂ ਨੂੰ ਆਪਾਂ ਜਿਹੜਾ ਕੇਸ ਆ ਉਹਨਾਂ ਦਾ ਨਵਾਂ ਵੀ ਕੇਸ ਜਿਹੜਾ ਉਹ ਗ੍ਰਾਂਟ ਕਰ ਸਕਦੇ ਹਾਂ। ਓਕੇ, ਸੋ ਇਹਨੂੰ ਜੇ ਹੁਣ ਸਮਰਾਈਜ਼ ਕਰੀਏ ਤਾਂ ਕੀ ਹੋਇਆ ਸੀਗਾ ਕਿ ਅਕਤੂਬਰ 5 2022 ਨੂੰ ਜਿਹੜਾ 5th ਸਰਕਿਟ ਕੋਰਟ ਆਫ ਅਪੀਲ ਹੈਗਾ, ਹੁਣ ਕੋਰਟ ਆਫ ਅਪੀਲ ਕਾਫੀ ਵੱਡੀ ਚੀਜ਼ ਹੁੰਦੀ ਹੈ, ਇਮੀਗ੍ਰੇਸ਼ਨ ਦਾ ਤੁਸੀਂ ਲਾ ਲਓ ਕਿ ਕਾਈਂਡ ਆਫ ਹਾਈਐਸਟ ਕੋਰਟ ਹੀ ਹੁੰਦੇ ਆ ਕੋਰਟ ਆਫ ਅਪੀਲ। ਠੀਕ ਹੈ। ਸੁਪਰੀਮ ਕੋਰਟ ਤਾਂ ਕੋਈ ਟਾਵਾਂ ਕੇਸ ਜਾਂਦਾ ਜੇ ਬਹੁਤ ਜ਼ਿਆਦਾ ਨੈਸ਼ਨਲ ਇੰਪੋਰਟੈਂਸ ਦਾ ਕੇਸ ਹੈਗਾ। ਸੋ ਸਰਕਿਟ ਕੋਰਟ ਦੀ ਜਿਹੜੀ ਕਾਫੀ ਪਾਵਰ ਜਿਹੜੀ ਹੁੰਦੀ ਹੈ, ਸੋ ਸਰਕਿਟ ਕੋਰਟ ਨੇ ਅਕਤੂਬਰ 5 ਨੂੰ ਡਿਸਾਈਡ ਕੀਤਾ ਕਿ ਜਿਹੜਾ ਇੱਕ ਟੈਕਸਸ ਦੇ ਵਿੱਚ ਲਿਟੀਗੇਸ਼ਨ ਹੋਈ ਸੀ, ਟੈਕਸਸ ਨੇ ਜੁਲਾਈ 2021 ਚ ਕਿਹਾ ਸੀਗਾ ਕਿ ਇਹ ਡਾਕਾ ਦਾ ਜਿਹੜੀ ਪਾਲਿਸੀ ਹੈ ਇਲੀਗਲ, ਇਹਨੂੰ ਰੋਕਿਆ ਜਾਵੇ। ਸੋ ਇਹ ਟੈਕਸਸ ਤਾਂ ਹੁੰਦੀ ਕਿਉਂਕਿ ਟੈਕਸਸ ਨੂੰ 5th ਸਰਕਿਟ ਲੱਗਦਾ, ਤੇ 5th ਸਰਕਿਟ ਨੇ ਕਿਹਾ ਕਿ ਆਪਾਂ ਟੈਕਸਸ ਦੇ ਨਾਲ ਅਗਰੀ ਕਰਦੇ ਹਾਂ, ਤੇ ਉਹਨਾਂ ਨੇ ਜਿਹੜਾ ਪੁਰਾਣਾ ਵਾਲਾ ਸੀਗਾ ਉਹਨੂੰ ਕਹਿਤਾ ਕਿ ਇਹਨੂੰ ਹੋਰ ਇੰਪਲੀਮੈਂਟ ਨਾ ਕੀਤਾ ਜਾਵੇ, ਸਟੇ ਦੇ ਦਿੱਤੀ ਉਹਨਾਂ ਨੂੰ। ਤੇ ਪਰ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਨਵਾਂ ਰੂਲ ਪਾਸ ਹੋਇਆ ਉਹ ਆਪਾਂ ਵਾਪਸ ਕੋਰਟ ਵੱਲ ਭੇਜਦੇ ਹਾਂ, ਕੋਰਟ ਨਵੇਂ ਰੂਲ ਦੇ ਉੱਤੇ, ਡਾਕਾ ਦਾ ਜਿਹੜਾ ਨਵਾਂ ਰੂਲ ਆ ਜਿਹਦੀ ਗੱਲ ਆ ਉੱਤੇ ਦੁਬਾਰਾ ਫੈਸਲਾ ਕੀਤਾ ਜਾਵੇ। ਸੋ ਨਵੇਂ ਰੂਲ, ਉਹਨਾਂ ਨੇ ਜਿਹੜਾ ਪੁਰਾਣਾ ਰੂਲ ਸੀਗਾ ਉਹ 'ਚ ਟੈਕਸਸ ਦੇ ਨਾਲ ਐਗਰੀ ਕੀਤਾ ਕਿ ਨਹੀਂ ਇਹ ਇਲੀਗਲ ਹੈ, ਇਹਨੂੰ ਰੋਕਿਆ ਜਾਵੇ। ਤੇ ਨਵੇਂ ਰੂਲ ਦੇ ਬਾਰੇ ਉਹ ਕਹਿੰਦੇ ਕਿ ਆਪਾਂ ਕੁਝ ਕਹਿ ਨਹੀਂ ਸਕਦੇ, ਉਹ ਥੱਲੇ ਪਹਿਲਾਂ ਡਿਸਟ੍ਰਿਕਟ ਕੋਰਟ ਜਿਹੜਾ ਹੈਗਾ ਸਦਰਨ ਟੈਕਸਸ ਦਾ ਉਹ ਫੈਸਲਾ ਕਰੇ, ਤੇ ਫਿਰ ਉਹਦਾ ਜਿੱਦਾਂ ਫੈਸਲਾ ਉਸ ਤੋਂ ਬਾਅਦ 'ਚ ਦੁਬਾਰਾ ਸਾਡੇ ਕੋਲ ਆਇਓ। ਕਿਉਂਕਿ ਹੁਣ ਇਹ ਜਿਹੜੀ ਪੋਲੀਟਿਕਸ ਹੈ ਇਸ ਹਿਸਾਬ ਨਾਲ ਚੱਲੀ ਹੈ ਕਿ ਸਰਕਿਟ ਕੋਰਟ ਨੇ ਜਿਹੜਾ ਪੁਰਾਣਾ ਵਾਲਾ ਸਿਸਟਮ ਸੀਗਾ ਉੱਤੇ ਸਟੇ ਲਾਤੀ, ਨਵੇਂ ਵਾਲੇ ਤੇ ਉਹਨਾਂ ਨੇ ਕਿਹਾ ਕਿ ਨਹੀਂ, ਥੱਲੇ ਰਿਮਾਂਡ ਕਰਤਾ ਡਿਸਟ੍ਰਿਕਟ ਕੋਰਟ ਨੂੰ। ਸੋ ਨਵੇਂ ਰੂਲ ਦੇ ਥੱਲੇ ਜਿਹੜੇ ਪੁਰਾਣੀ ਵਰਕ ਆਥੋਰਾਈਜੇਸ਼ਨ ਸੀਗੀਆਂ, ਜਿਹਨਾਂ ਦੇ ਆਲਰੇਡੀ ਅਪਰੂਵਲ ਸੀਗਾ, ਉਹਨਾਂ ਨੂੰ ਉਹ ਐਕਸਟੈਂਡ ਕਰੂਗੇ, ਨਵੀਆਂ ਐਪਲੀਕੇਸ਼ਨਸ ਨੂੰ ਉਹ ਐਕਸੈਪਟ ਕਰੂਗੇ ਪਰ ਅਪਰੂਵ ਨਹੀਂ ਕਰ ਸਕਦੇ। ਠੀਕ ਹੈ ਜੀ। ਮਤਲਬ ਕਿ ਇਹ ਹੈ ਕਿ ਲੋਕਾਂ ਨੂੰ ਅਨਸਰਟਨਟੀ ਬੜੀ ਹੋ ਗਈ ਸੀਗੀ, ਹੁਣ 4-4 5-5 ਸਾਲ ਤੋਂ ਕੰਮ ਕਰ ਰਹੇ ਸੀ ਵਰਕ ਪਰਮਿਟ ਤੇ ਇੱਕਦਮ ਹੀ ਟਰੰਪ ਉਹਨਾਂ ਨੇ ਜਦੋਂ ਰੌਲਾ ਪਾਤਾ ਤੇ ਉਹਨਾਂ ਦੇ ਵਰਕ ਪਰਮਿਟ, ਜੌਬਸ ਵਗੈਰਾ ਚਲੀ ਗਈਆਂ ਸਾਰੀਆਂ, ਹੈ ਨਾ। ਤੇ ਇਹ ਜਿਹੜੇ ਰੂਲ ਦਾ ਉਹ ਬੜਾ ਫਾਇਦਾ ਕਿ ਘੱਟੋ ਘੱਟ ਜਿਹੜੇ ਅਪਰੂਵ ਕੇਸ ਸੀਗੇ ਉਹਨਾਂ ਨੂੰ ਹੁਣ 8 ਲੱਖ ਲੋਕ, ਮਿਲੀਅਨ ਹੀ ਲਾ ਲਓ ਤੁਸੀਂ, ਕਿ ਉਹ ਜਿਹੜੇ ਲੋਕੀ ਆ ਉਹ ਆਰਾਮ ਨਾਲ ਆਪਣਾ ਜਿਹੜਾ ਘੱਟੋ ਘੱਟ ਉਹਨਾਂ ਨੂੰ ਇਹ ਅਸ਼ੋਰੈਂਸ ਹੈ ਕਿ ਉਹ ਜੌਬ ਕਰ ਸਕਦੇ ਆ। ਜੀ ਪਾਥਵੇ ਤਾਂ ਨਹੀਂ ਹੈ ਮੇ ਵੀ ਉਹਨਾਂ ਦਾ ਗ੍ਰੀਨ ਕਾਰਡ ਸਿਟੀਜ਼ਨਸ਼ਿਪ ਨੂੰ, ਉਹ ਤਾਂ ਭਾਵੇਂ ਨਹੀਂ ਆ, ਪਰ ਇਹ ਆ ਵੀ ਕੰਮ ਕਰਦੇ ਜਿਹੜੇ ਉਹ ਰਹਿ ਸਕਦੇ, ਗ੍ਰੀਨ ਕਾਰਡ ਜਿਹੜਾ ਉਹ ਮਿਲ ਸਕਦਾ। ਇਹ ਤਾਂ ਪੀਡੀ ਵਾਲਾ ਹਿਸਾਬ ਹੋ ਗਿਆ ਵੀ ਪੀਡੀ ਮਿਲੀ ਹੋਈ ਆ ਵੀ। ਹਾਂਜੀ, ਕਾਈਂਡ ਆਫ ਪੀਡੀ ਹੈ ਆਫ ਕੋਰਸ। ਜੀ